डॉक्टर साहब 554 बंद से शुरू करना अज। जी चलो। हाँ जी मैं शुरू करना। सुबह चलना खेत करार होया, कुड़ियां मावां दियां करन दिलदारियां नी, आपो अपने थां तैयार होइयां, कई व्याहियां कई कुआरियां नी। रोजेदार नूं ईद दा चंद चढ़िया, जिवें हाजियां हज ਤਿਆਰੀਆਂ ਨੇ। ਜਿਵੇਂ ਵਿਆਹ ਦੀ ਖੁਸ਼ੀ ਦਾ ਚਾਅ ਚੜਦਾ ਅਤੇ ਮਿਲਨ ਮੁਬਾਰਕਾਂ ਕੁਆਰੀਆਂ ਨੇ। ਚਲੋ ਚੱਲ ਹਿਲ ਜੁਲ ਥਰ ਥਲ ਧੜ ਧੜ, ਖੁਸ਼ੀ ਨਾਲ ਨੱਚਣ ਮਤਿਆਰੀਆਂ ਨੇ। ਥਾਂ ਥਾਈ ਚਵਾ ਦੇ ਨਾਲ ਫੜ ਕੇ, ਮੁੱਠੇ ਚੂੜੀਆਂ ਦੇ ਮਨਹਾਰੀਆਂ ਨੇ। ਗਿਰਦ ਫਲੇ ਦੇ ਖੁਰਲੀ ਆਨ ਹੋਈਆਂ, ਸਭ ਹਾਰ ਸ਼ਿੰਗਾਰ ਕਰ ਸਾਰੀਆਂ ਨੇ। ਇਧਰ ਸੈਤੀ ਨੇ ਮਾਂ ਤੋਂ ਲਈ ਰੁਖਸਤ, चलो चल जा सब पुकारियां ने। एवें बन कतार हो सफा टुरियां, जिवें लदियां लदिया साथ व्यापारियां ने। वाह एवें सैती ने कुआरियां मेल लईयां, जिवें झुंड मेले जटाधारियां ने। खतरेटियां अते बहमनेटियां ने, जटेटियां नाल सुनियारियां ने। घोड़े छुटे अबार जिਉ फिरन नचदे, चलन टेढ़ड़ी चाल मुटियारियां ने। जिन्हां चंद ਜਿਹੇ मुख शोख नैना, चंद ਜਿਹੇ शरीर सुहारियां ने। वर्षा हुण हीर नूं सप लड़दा, चंचर पाउंदियां चंचर हारियां ने। चलो हाँ जी। ये हुण तुसीं देखो कि ये वारिश सीन सैट कर रहा है कि कुड़ियां ਜਿਹੜੀਆਂ ने उन्होंने हीर नूं लैके जाना है ते ਉਹ ਇੱਕ ਬਹੁਤ ਵੱਡਾ ਈਵੈਂਟ ਹੈ ਕੁੜੀਆਂ ਲਈ। ਮਤਲਬ ਕਿਉਂਕਿ ਕੁੜੀਆਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਨਾਲ ਫੌਜ ਤਿਆਰ ਹੋ ਰਹੀ ਹੈ, ਇਕੱਠ ਹੋ ਰਿਹਾ ਹੈ, ਜਿਨ੍ਹਾਂ ਨੇ ਕੱਲ ਜਾ ਕੇ ਤੇ ਇਨਵੇਡ ਕਰਨਾ ਹੈ ਬਾਹਰ। ਸੁਬह ਚੱਲਣਾ ਖੇਤ करार ਹੋਇਆ ਮਤਲਬ ਮੁਕਰਰ ਹੋਇਆ, ਫਿਕਸ ਹੋਇਆ। ਕੁੜੀਆਂ ਮਾਵਾਂ ਦੀਆਂ ਕਰਨ ਦਿਲਦਾਰੀਆਂ ਨਹੀਂ। ਦਿਲਦਾਰੀ ਕਰਨਾ ਹੁੰਦਾ ਕਿਸੇ ਦਾ ਦਿਲ ਖੁਸ਼ ਕਰਨਾ, ਦਿਲਦਾਰੀ ਦਿਲ ਰੱਖਣਾ ਫਾਰਸੀ ਦਾ ਲਫ਼ਜ਼ ਹੈ। ਆਪੋ ਆਪਣੇ ਥਾਂ ਤਿਆਰ ਹੋਈਆਂ, ਕਈ ਵਿਆਹੀਆਂ ਕਈ ਕੁਆਰੀਆਂ ਨਹੀਂ। ਇਹ ਤਾਂ ਸਾਫ਼ ਹੀ ਹੈ। ਰੋਜ਼ੇਦਾਰਾਂ ਨੂੰ ਈਦ ਦਾ ਚੰਨ ਚੜਿਆ, ਜਿਵੇਂ ਹਾਜੀਆਂ ਹਜ ਤਿਆਰੀਆਂ ਨਹੀਂ। ਰੋਜ਼ੇਦਾਰ ਜਿਹੜੇ ਜਿਨ੍ਹਾਂ ਨੇ 30 ਦਿਨ ਰੋਜ਼ੇ ਰੱਖੇ ਹੁੰਦੇ ਨੇ, ਉਹਨਾਂ ਦੇ ਭੁੱਖੇ ਰਹੇ ਹੁੰਦੇ ਨੇ 30 ਦਿਨ, ਤੇ ਉਹਨਾਂ ਨੂੰ ਤੇ ਈਦ ਦਾ ਚੰਨ ਜਦੋਂ ਚੜ੍ਹਦਾ ਹੈ ਤੇ ਰੋਜ਼ੇ ਰੱਖਣੇ ਖਤਮ ਹੁੰਦੇ ਨੇ, ਜ਼ਾਹਰ ਗੱਲ ਹੈ ਉਹਨਾਂ ਨੂੰ ਖੁਸ਼ੀ ਹੁੰਦੀ ਹੈ। ਜਿਵੇਂ ਵਿਆਹ ਦੀ ਖੁਸ਼ੀ ਦਾ ਚਾਅ ਚੜ੍ਹਦਾ ਅਤੇ ਮਿਲਣ ਮੁਬਾਰਕਾਂ ਕੁਆਰੀਆਂ ਨਹੀਂ। ਵਿਆਹ ਦੀ ਖੁਸ਼ੀ ਦਾ ਚਾਅ ਤੇ ਤੁਹਾਨੂੰ ਪਤਾ ਹੀ ਕੀ ਹੈ, ਕੀ ਹੁੰਦਾ ਹੈ। ਅਤੇ ਮਿਲ ਇਨੀ ਕੁਆਰੀਆਂ ਨੂੰ ਤੇ ਕੋਈ ਮੁਬਾਰਕਬਾਦ ਨਹੀਂ ਦਿੰਦਾ ਜਿੰਨਾ ਚਿਰ ਉਹਨਾਂ ਦਾ ਵਿਆਹ ਨਹੀਂ ਮੁਕਰਰ ਹੋ ਜਾਂਦਾ। ਚਲੋ ਚੱਲ ਹਿਲ ਚੱਲ ਥਰ ਥਲ ਧੜ ਧੜ, ਖੁਸ਼ੀ ਨਾਲ ਨੱਚਣ ਮਟਿਆਰੀਆਂ ਨਹੀਂ। ਇਹ ਪਹਿਲਾਂ ਤੇ ਸਾਫ਼ ਹੀ ਹੈ। ਤੇ ਮਟਿਆਰੀਆਂ ਦਾ ਮਤਲਬ ਕੁੜੀਆਂ, ਜਵਾਨ ਕੁੜੀਆਂ। ਥਾਂ ਥਾਈ ਚੁਆਹ ਦੇ ਨਾਲ ਫੜਕੇ, ਥਾਂ ਥਾਈ ਚੁਆਹ ਮਤਲਬ ਲਾੜ ਨਾਲ ਫੜਕ ਰਹੀਆਂ ਨੇ। ਮੱਥੇ ਚੋਰ ਚੂਰੀਆਂ ਦੇ ਮਨਹਾਰੀਆਂ ਨਹੀਂ। ਮੱਥੇ ਚੋਰੀਆਂ ਦੇ ਮਨਹਾਰੀਆਂ ਨਹੀਂ। ਮਨਹਾਰੀਆਂ ਤਾਂ ਹੁੰਦੀਆਂ ਜਿਹੜੀਆਂ ਆਪਣਾ ਬੰਗਾਂ ਚੜਾਉਂਦੀਆਂ ਨੇ, ਉਹਨਾਂ ਦੇ ਮੱਥੇ ਜਿਹੜੇ ਨੇ ਉਹ ਸਾਫ਼ ਹੋ ਗਏ ਨੇ, ਚੌਰ ਹੋ ਗਏ ਨੇ। ਗਿਰਦ ਫਲੇ ਤੇ ਘੋਰ ਲੈ ਆਣ ਹੋਈਆਂ, ਫਲੇ ਦੇ ਇਰਦ ਇਕੱਠੀਆਂ ਹੋ ਗਈਆਂ। ਘੋਰ ਮਤਲਬ ਇਕੱਠੀਆਂ ਹੋ ਕੇ ਆ ਗਈਆਂ, ਇੱਕ ਮੁੱਠ ਹੋ ਕੇ ਆ ਗਈਆਂ। ਸਭ ਹਾਰ ਸ਼ਿੰਗਾਰ ਕਰ ਸਾਰੀਆਂ ਨੀ। ਇਧਰ ਮਾਂ ਸੈਤੀ ਨੇ ਮਾਂ ਤੋਂ ਲਈ ਰੁਖਸਤ, ਚਲੋ ਚੱਲ ਜਾਂ ਸਭ ਪੁਕਾਰੀਆਂ ਨੀ। ਇਵੇਂ ਬਨ ਕਤਾਰ ਹੋ ਸਫਾ ਟੁਰੀਆਂ, ਸਫਾ ਮਤਲਬ ਲਾਈਨ ਅਪ ਹੋ ਗਈਆਂ। ਜਿਵੇਂ ਲੱਦਿਆ ਸਾਥ ਵਪਾਰੀਆਂ ਨੀ,
इवें सैती ने कुआरियां मेल लियां मतलब जमा कर लियां, जिवें झुंड मेले जटाधारियां नी, जिवें जटाधारी ਜਿਹੜੇ ਜੋਗੀ ਹੁੰਦੇ ਨੇ, ਜਿਹੜੇ ਵੱਡੇ ਵਾਲ ਲੰਮੇ ਵਾਲਾਂ ਵਾਲੇ ਹੁੰਦੇ ਨੇ, ਉਹਨਾਂ ਦਾ ਜਿਵੇਂ ਮੇਲਾ ਲੱਗਦਾ, ਇਵੇਂ ਸੈਤੀ ਨੇ ਕੁੜੀਆਂ ਨੂੰ ਜਮ੍ਹਾਂ ਕੀਤਾ। ਖਤਰੇਟੀਆਂ ਅਤੇ ਬਹਿਣ ਮੇਟੀਆਂ ਨੀ, ਖੱਤਰੀਆਂ ਦੀਆਂ ਔਰਤਾਂ ਨੇ, ਬਾਹਮਣਾਂ ਦੀਆਂ ਨੇ, ਜੱਟੀਆਂ ਨੇ, ਸੁਨਿਆਰੀਆਂ ਨੇ, ਗੋੜੇ ਛੁੱਟੇ ਉਬਾਰ ਜਿਉਂ ਫਿਰਨ ਨੱਚਦੇ। ਉਬਾਰ ਜਿਹੜਾ ਨੱਸ ਜਾਵੇ ਰੱਸਾ ਤੁਲਾ ਕੇ ਘੋੜਾ, ਉਹਨੂੰ ਉਬਾਰ ਕਹਿੰਦੇ ਨੇ। ਘੋੜੇ ਛੁੱਟੇ ਉਬਾਰ ਜਿਉਂ ਫਿਰਨ ਨੱਚਦੇ, ਕਿ ਘੋੜੇ ਜਿਹੜੇ ਰੱਸਾ ਤੁਲਾ ਕੇ ਨੱਚਦੇ ਫਿਰਦੇ ਨੇ। ਚੱਲਣ ਟੇਢੜੀ ਚਾਲ ਮਟਿਆਰੀਆਂ ਨੀ, ਤੇ ਉਹ ਉਹਨਾਂ ਦੀ ਚਾਲ ਵੀ ਬੜੀ ਟੇਢੀ ਹੋ ਗਈ ਹੈ, ਮਤਲਬ ਕਿਉਂਕਿ ਉਹ ਬਹੁਤ ਜੋਸ਼ 'ਚ ਨੇ, ਬੜੀ ਖੁਸ਼ੀ 'ਚ ਨੇ। ਜਿਨ੍ਹਾਂ ਚੰਨ ਜੈ ਮੁਖ ਸ਼ੋਖ ਨੈਣਾ, ਚੰਨਣ ਜੈ ਸਰੀਰ ਸਹਾਰੀਆਂ ਨੀ, ਉਹਨਾਂ ਦੇ ਚੰਨ ਜੇ ਮੁਖ ਨੇ, ਅੱਖਾਂ ਸ਼ੋਖ ਨੇ, ਤੇ ਚਾਨਣ ਵਗਰੇ ਸਰੀਰ ਸੋਹਣੀਆਂ ਸਹਾਰੀਆਂ, ਮਤਲਬ ਸੋਹਣੀਆਂ ਕੁੜੀਆਂ ਨੇ। ਵਾਰਿਸ਼ਾ ਹੁਣ ਹੀਰ ਨੂੰ ਸੱਪ ਲੜਦਾ, ਚੈਂਚਰ ਪਾਉਂਦੀਆਂ ਸ਼ਰਾਰਤ, ਚੈਂਚਰ ਮਤਲਬ ਸ਼ਰਾਰਤ, ਚੈਂਚਰ ਹਾਰੀਆਂ ਨੇ ਸ਼ਰਾਰਤਾਂ ਕਰਨ ਵਾਲੀਆਂ। ਚਲੋ ਜੀ ਅਗਲਾ ਬੰਦ ਪੜੋ। मैं पढ़ अच्छा चले ਹਾਂਜੀ ਪੜ੍ਹ पढ़ो जी, पढ़ो अमर साहब। ਇਹ ਹੈਗਾ ਹੀਰ ਮਾਂ ਨੂੰ ਮਾਂ ਤੋਂ ਲਿਆ ਸੈਤੀ, ਗੱਲ ਗਿਣੀ ਸੁ ਨਾਲ ਸਹੇਲੀਆਂ ਦੇ, ਤਿਆਰ ਹੋਈਆਂ ਦੋਵੇਂ ਨਨਾਣ ਭਾਬੀ, ਨਾਲ ਚੜੇ ਨੇ ਕਟਕ ਅਲਬੇਲੀਆਂ ਦੇ। ਛੱਡ ਪਾਸ ਨੇ ਤੁਰਕ ਬੇਰਾਹ ਚੱਲੇ, ਰਾਹ ਮਾਰਦੇ ਨੇ ਅੱਠ ਖੇਲੀਆਂ ਦੇ। ਕਿੱਲੇ ਪੁੱਟ ਕੇ ਹੋ ਗਏ ਵਿੱਚ ਵਿਹੜਿਆਂ ਦੇ, ਰਹੀ ਇੱਕ ਨਾ ਵਿੱਚ ਹਵੇਲੀਆਂ ਦੇ। ਸੋਣ ਬੈਸਰਾਂ ਨਾਲ ਬਲਾਕ ਬੁੰਦੇ, ਟਿੱਕੇ ਫੱਬ ਰਹੇ ਵਿੱਚ ਮਥੇਲੀਆਂ ਦੇ। ਧਾਗੇ ਪਾਉਂਦੇ ਬੰਨ ਕੇ ਨਾਲ ਬੋਦੇ, ਗੋਇਆ ਫਿਰਨ ਦੁਕਾਨ ਫੁਲੇਲਿਆਂ ਦੇ। ਜਟਾ ਧਾਰੀਆਂ ਦਾ ਝੁੰਡ ਤਿਆਰ ਹੋਇਆ, ਸੈਤੀ ਗੁਰੂ ਚੱਲਿਆ ਨਾਲ ਚੇਲਿਆਂ ਦੇ। ਰਾਜੇ ਇੰਦਰ ਦੀ ਸਭਾ ਵਿੱਚ ਹੋਈ ਫੇਰੀ, ਪਏ ਅਜਬ ਛਨਕਾਰ ਅਰਬੇਲੀਆਂ ਦੇ। ਆਪ ਹਾਰ ਸ਼ਿੰਗਾਰ ਕਰ ਦੌੜ ਚਲੀਆਂ, ਅਰਥ ਕੀਤੀਆਂ ਨੇ ਨਾਲ ਬੇਲੀਆਂ ਦੇ। ਵਾਰਸ ਸ਼ਾਹ ਕਸਤੂਰੀ ਦੇ ਮਿਰਗ ਛੁੱਟੇ, ਥਈਆ ਸਰੀਰ ਮਥੇਲੀਆਂ ਦੇ। ਹੁਕਮ ਹੀਰ ਦਾ ਮਾਂ ਤੋਂ ਲਿਆ ਸਾਥੀ ਸੈਤੀ, ਗੱਲ ਕੀਤੀ ਸੂ ਨਾਲ ਸਹੇਲੀਆਂ ਦੇ। ਇਹ ਤਾਂ ਸਾਫ਼ ਹੀ ਉਹਨੇ ਮਾਂ ਤੋਂ ਇਜਾਜ਼ਤ ਲਈ ਤੇ ਆਪਣੀਆਂ ਸਹੇਲੀਆਂ ਨਾਲ ਗੱਲ ਕੀਤੀ। ਤਿਆਰ ਹੋਈਆਂ ਦੋਵੇਂ ਨਨਾਣ ਭਾਬੀ, ਨਾਲ ਚੱਲੇ ਨੇ ਕਟਕ, ਕਟਕ ਦਾ ਮਤਲਬ ਫੌਜਾਂ, ਅਰਬੇਲੀਆਂ ਦੇ। ਅਰਬੇਲੀਆਂ ਮਤਲਬ ਜਿਹੜੀ ਬੜੀ ਕੀ ਕਹਿਣਾ ਚਾਹੀਦਾ, ਲਹਿਰ ਵਿੱਚ ਹੋ ਗਏ। ਛੱਡ ਪਾਸਣੇ ਤਰਕ ਬਾਜ਼ਾਰ ਚੱਲੇ। ਛੱਡ ਪਾਸਣੇ ਮਤਲਬ ਜਿਹੜੇ ਮੰਨੇ ਹੋਏ ਆਪਣੇ ਰਸਤੇ ਨੇ ਨਾ, ਉਹਨਾਂ ਨੂੰ ਛੱਡ ਕੇ ਤੇ ਉਹ ਕਿਸੇ ਹੋਰ ਟੇਢੇ ਰਸਤੇ ਤੇ ਚਲੀਆਂ ਗਈਆਂ ਨੇ। ਰਾਹ ਮਾਰਦੇ ਨੇ ਅਟਕੇਲੀਆਂ ਦੇ। ਅਟਕੇਲੀ ਤੇ ਤੁਹਾਨੂੰ ਪਤਾ ਹੀ ਆ ਕੀ ਹੁੰਦੀ ਹੈ। ਕਿੱਲੇ ਪੁੱਟ ਹੋ ਗਈ, ਇਹਨੂੰ ਇੰਜ ਪੜੋ, ਕਿੱਲੇ ਪੁੱਟ ਹੋ ਗਈ ਵਿੱਚ ਵਿਹੜਿਆ। ਕਿੱਲੇ ਪੁੱਟ ਹੋਣਾ, ਕਿਸੇ ਜਗ੍ਹਾ ਦਾ ਉਜਾੜ ਹੋ ਜਾਣਾ, ਕਿਉਂਕਿ ਜਿਹੜੇ ਡੰਗਰ ਨੇ ਉਹ ਕਿੱਲਿਆਂ ਨਾਲ ਬੱਧੇ ਹੁੰਦੇ ਨੇ, ਤੇ ਉਹ ਕਿੱਲੇ ਪੁੱਟਣ ਦਾ ਮਤਲਬ ਹੈ ਕਿ ਉਹ ਡੰਗਰ ਸਭ ਉੱਥੋਂ ਚਲੇ ਗਏ ਨੇ ਤੇ ਉਹ ਜਗ੍ਹਾ ਸੁਨਸਾਨ ਹੋ ਗਈ ਹੈ। ਕਿੱਲੇ ਪੁੱਟ ਹੋ ਗਈ ਵਿੱਚ ਵਿਹੜਿਆਂ ਦੇ, ਰਹੀ ਨਾ ਇੱਕ ਨਾ ਵਿੱਚ ਹਵੇਲੀਆਂ ਦੇ। ਉਹਨਾਂ ਕੁੜੀਆਂ ਵਿੱਚੋਂ ਇੱਕ ਵੀ ਐਸੀ ਨਹੀਂ ਸੀ ਜਿਹੜੀ ਵਿਹੜੇ ਵਿੱਚ ਰਹੀ ਹੋਵੇ, ਹਵੇਲੀਆਂ ਵਿੱਚ ਰਹੀ ਹੋਵੇ, ਸਭ ਚਲੀਆਂ ਨਿਕਲ ਗਈਆਂ। ਸੋਹਣ ਬੇਸਰਾਂ ਨਾਲ ਬੁਲਾਕ ਬੁੰਦੇ, ਇਹ ਆਪਣਾ ਇਹ ਜਿਹੜੇ ਨੇ ਸਾਰੇ ਇਹ ਜ਼ੇਵਰ ਨੇ, ਬੁਲਾਕ ਬੁੰਦੇ, ਟਿੱਕੇ,
ਫੱਬ ਰਹੇ ਵਿੱਚ ਸਹੇਲੀਆਂ ਦੇ ਧਾਗੇ ਪਾਉਂਟੇ ਬੰਨ ਕੇ ਨਾਲ ਬੋਦੇ, ਧਾਗੇ ਪਾਉਂਟੇ ਬੰਨ ਕੇ ਨਾਲ ਬੋਦੇ ਕੂਮਾ ਭਰਨ ਦੁਕਾਨ ਫਲੇਲੀਆਂ ਦੇ। ਅੱਛਾ ਜੀ, ਧਾਗੇ ਪਾਉਂਟੇ ਬੰਨ ਕੇ ਨਾਲ ਬੋਦੇ ਮਤਲਬ ਉਹ ਜਿਹੜੀਆਂ ਨੇ ਉਹ ਧਾਗੇ ਜਿਹੜੇ ਨੇ ਜਿਹੜੇ ਰੰਗਦਾਰ ਧਾਗੇ ਨੇ ਉਹਨਾਂ ਨਾਲ ਬੋਦੇ ਦਾ ਮਤਲਬ ਹੁੰਦਾ ਤੁਹਾਡੇ ਵਾਲ, ਸਿਰ ਦੇ ਵਾਲਾਂ ਨੂੰ ਬੋਦੇ ਵੀ ਕਿਹਾ ਜਾਂਦਾ ਹੈ। ਪੌਂਟੇ ਪੈਰਾਂ ਵਿੱਚ ਪਾਇਆ ਫੁੱਲਾਂ ਦਾ ਹਾਰ, ਧਾਗੇ ਪੌਂਟੇ ਬੰਨ ਕੇ ਨਾਲ ਬੋਦੇ ਕੂਮਾ ਭਰਨ ਦੁਕਾਨ ਫਲੇਲੀਆਂ ਦੇ। ਕੂਮਾ ਮਤਲਬ ਵੱਡਾ ਸਾਰਾ ਗਰੁੱਪ, ਕੂਮਾ ਲਾਰਜ ਨੰਬਰ ਆਫ ਪੀਪਲ। ਜਟਾਧਾਰੀਆਂ ਦਾ ਝੁੰਡ ਤਿਆਰ ਹੋਇਆ, ਯਾਨੀ ਉਹ ਜਿਹੜੇ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਜਟਾਧਾਰੀਆਂ ਦਾ ਜਿਹੜਾ ਝੁੰਡ ਹੈ, ਜਿਹੜੀ ਇਕੱਠ ਹੈ, ਉਹ ਤਿਆਰ ਹੋਇਆ। ਸਹਿਤੀ ਗੁਰੂ ਚੱਲਿਆ ਨਾਲ ਚੇਲਿਆਂ ਦੇ, ਉਹਨਾਂ ਦੀ ਗੁਰੂ ਸਹਿਤੀ ਹੈ ਤੇ ਬਾਕੀ ਸਭ ਚੇਲੀਆਂ ਨੇ ਉਹਦੀ। ਚੇਲੀਆਂ ਦੇ ਰਾਜੇ ਇੰਦਰ ਦੀ ਸਭਾ ਵਿੱਚ ਹੋਈ ਹੋਰੀ, ਰਾਜੇ ਇੰਦਰ ਦੀ ਜਿਹੜੀ ਸਭਾ ਹੈ, ਜਿਹੜੀ ਉਹਦੀ ਮਹਿਫਲ ਹੈ, ਉਹਦੇ ਵਿੱਚ ਹੋਲੀ ਖੇਡੀ ਗਈ ਹੈ। ਪੈ ਅਜਬ ਜੰਕਾਰ ਅਰਬੇਲੀਆਂ ਦੇ, ਤੇ ਇਹ ਤੇ ਪਹਿਲੇ ਆ ਹੀ ਚੁੱਕਿਆ ਅਰਬੇਲੀਆਂ ਦਾ। ਆਪ ਹਾਰ ਸੰਗਾਰ ਕਰ ਦੌੜ ਚਲੀਆਂ, ਅਰਥ ਕੀਤਾ ਨੇ ਨਾਲ ਅਰਬੇਲੀਆਂ ਦੇ। ਕੀਤਾ ਨਾਲ ਬੇਲੀਆਂ ਦੇ ਮਤਲਬ ਹਾਰ ਸੰਗਾਰ ਕਰਕੇ ਉਹ ਨੱਠੀਆਂ ਨੇ ਤੇ ਉਹਨਾਂ ਨੇ ਆਪਣਾ ਜਿਹੜੀਆਂ ਆਪਣੀਆਂ ਸਹੇਲੀਆਂ ਨੇ ਉਹਨਾਂ ਦੇ ਨਾਲ ਉਹਨਾਂ ਨੇ ਮਤਾ ਪਕਾਇਆ। ਅਰਥ ਦਾ ਮਤਲਬ ਹੁੰਦਾ ਵੈਸੇ ਡਿਕਸ਼ਨਰੀ ਮੀਨਿੰਗ, ਵਾਰਿਸ਼ਾ ਕਸਤੂਰੀ ਦੇ ਮਿਰਗ ਛੁੱਟੇ, ਯਾਨੀ ਉਹ ਜਿਹੜੀਆਂ ਕੁੜੀਆਂ ਨੇ ਉਹ ਜਦੋਂ ਨਿਕਲੀਆਂ ਨੇ ਇਕੱਠੀਆਂ ਹੋ ਕੇ ਤੇ ਇੰਜ ਨੇ ਜਿਵੇਂ ਖੁਸ਼ਬੂ ਦੇ ਹਿਰਨ ਛੁੱਟ ਗਏ ਹੋਣ। ਥਈ ਥਈ ਸਰੀਰ ਮਥੇਲੀਆਂ ਦੇ, ਤੇ ਸੋਹਣੇ ਮੱਥੇ ਵਾਲੀਆਂ ਦੀ ਜਿਹੜੇ ਜਿਸਮ ਨੇ ਉਹ ਬੜੇ ਸੋਹਣੇ ਨੇ। ਚਲੋ ਜੀ ਅੱਗੇ। I love Seti as guru. That's ਹਾਂਜੀ, leading ਗੁਰੂ the forge. ਇਹ ਸਾਰੀ ਖੇਡ ਤੇ ਸਹਿਤੀ ਦੀ ਹੈ ਨਾ। Yeah. ਹੀਰ ਔਰ ਰਾਂਝਾ ਤੇ ਦੋਵੇਂ ਇਹ ਖੇਡ ਨਹੀਂ ਸਕਦੇ। ਅੱਛਾ ਡਾਕਟਰ ਸਾਹਿਬ, ਇੱਕ ਇਹ ਵੀ ਗੱਲ ਸੁਣੀ ਆ ਕਿ ਜਿਹੜੇ ਕਸਤੂਰੀ ਦੇ ਮਿਰਗ ਹੁੰਦੇ ਨੇ, ਹਰ ਇੱਕ ਮਿਰਗ ਦੇ ਮਤਲਬ ਬੈਲੀ ਬਟਨ 'ਚ ਕਸਤੂਰੀ ਨਹੀਂ ਹੁੰਦੀ, ਪਰ ਜਿਹਦੇ ਵੀ ਹੁੰਦੀ ਆ, ਜਦੋਂ ਉਹਨੂੰ ਖੁਦ ਨੂੰ ਕਹਿੰਦੇ ਨੇ ਉਹਦੀ ਸਮੈਲ ਜਾਉਣੀ ਲੱਗਦੀ, ਉਹ ਭੱਜਣੇ ਸ਼ੁਰੂ ਕਰ ਦਿੰਦੇ ਨੇ। ਉਹ ਇੰਨੇ ਬਾਹੋ ਦਾਹੀ ਭੱਜਦੇ ਨੇ। ਪਤਾ ਨਹੀਂ ਇਹ ਮਿੱਥ। ਹਾਂਜੀ ਹੋਏਗੀ, ਮੈਨੂੰ ਨਹੀਂ ਪਤਾ ਵੈਸੇ ਇਸ ਮਿਰਗ ਦਾ। ਹਾਂ ਸੁਣੀ ਆ ਗੱਲ। ਕਸਤੂਰੀ ਦੇ ਮਿਰਗ ਦਾ ਜਿਹੜਾ ਟੈਕਸਟ ਵਿੱਚ ਮਤਲਬ ਹੈ ਉਹ ਹੈਗਾ ਕਿ ਕਸਤੂਰੀ ਦੇ ਹਿਰਨ। ਤੇ ਤੁਸੀਂ ਠੀਕ ਕਹਿੰਦੇ ਹੋ। ਉਹ ਉਸੇ ਖੁਸ਼ਬੂ ਨੂੰ ਲੱਭਦੇ ਨੇ ਡਾਕਟਰ ਸਾਹਿਬ ਜੀ। ਜਦੋਂ ਉਹਨਾਂ ਨੂੰ ਖੁਸ਼ਬੂ ਆਉਂਦੀ ਹੈ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਕਿੱਥੋਂ ਆਉਂਦੀ, ਤੇ ਫਿਰ ਉਹ ਪਾਗਲਾਂ ਵਾਂਗੂ ਭੱਜੇ ਫਿਰਦੇ ਨੇ ਸਾਰੇ। ਚਲੋ ਸੁਣਿਆ ਹੈ, ਬੀਬਾ ਜੀ ਨੇ ਆਪਣੀ ਇਨਪੁਟ ਦੇ ਦਿੱਤੀ ਹੈ, ਦੇਖ ਲਓ ਹੁਣ ਆ ਗਏ। ਦੇਖੋ ਮੈਂ ਕਲਾਸ ਅਟੈਂਡ ਕਰਤੀ ਸਰ ਜੀ। ਚਲੋ ਬੜੀ ਅੱਛਾ ਕੀਤਾ ਤੁਸੀਂ। ਚਲੋ ਜੀ ਅੱਗੇ ਚਲੋ। ਜੀ ਮੈਂ ਪੜ੍ਹਨੀ ਆ 555 ਨਹੀਂ 56। 56। ਹਾਂਜੀ ਹਾਂਜੀ। ਫੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ, ਤੁਰਤ ਚਾਲ ਲੰਗੋਟਰੇ ਵਟਿਓ ਨੀ। ਸੰਮੀ ਘੱਤ ਦੀਆਂ ਮਾਰਦੀਆਂ ਫਿਰਨ, ਗਿੱਧਾ ਫੰਬੀ ਘੱਤ ਬੰਨਾ ਵੱਟ ਪਟਿਓ ਨੀ। ਤੋੜ ਕਿਕਰਾਂ ਸੂਲ ਦਾ ਵੱਡਾ ਕੰਡਾ, ਪੈਰ ਚੋਪ ਕੇ ਖੂਨ ਪਲਟਿਓ ਨੀ। ਸਹਿਤੀ ਮਾਂਦਰਨ ਫਨ ਦਾ ਨਾਗ ਭੱਜਿਆ, ਦੰਦੀ ਮਾਰ ਕੇ ਖੂਨ ਉਲਟਿਓ ਨੀ। ਸ਼ਿਸਤ ਅੰਦਾਜ਼ ਨੇ ਮਕਰ ਦੀ ਸ਼ਿਸਤ ਕੀਤੀ, ਉਸ ਹੁਸਨ ਦੇ ਮੋਰ ਨੂੰ ਫਟਿਓ ਨੀ। ਵਾਰਿਸ ਯਾਰ ਦੇ ਖਰਚ ਤਹਿਸੀਲ ਵਿੱਚੋਂ, ਹਿੱਸਾ ਸਿਰਫ ਕਸੂਰ ਦਾ ਕਟਿਓ ਨੀ। ਅੱਛਾ ਜੀ। ਫੌਜ ਹੁਸਨ ਦੀ ਖੇਤ ਵਿੱਚ ਖਿੰਡ ਪਈ। ਖਿੰਡ ਪਈ ਮਤਲਬ ਖਿਲਰ ਗਈ।
ਤੁਰਤ ਚਾਏ ਲੰਗੋਟੜੇ ਵਟਿਓ ਨੇ। ਔਰ ਉਹਨਾਂ ਤੁਰਤ ਦਾ ਮਤਲਬ ਹੁੰਦਾ ਫੌਰਨ, ਇਮੀਡੀਏਟਲੀ ਉਹਨਾਂ ਲੰਗੋਟੇ ਬੰਨ ਲਏ ਨੇ। ਸੰਮੀ ਘਤਦੀਆਂ ਫਿਰਨ ਮਾਰਦੀਆਂ ਫਿਰਨ ਗਿਰਦਾ। ਸੰਮੀ ਦਾ ਨਾਚ ਨੱਚਦੀਆਂ ਨੇ, ਗਿੱਧਾ ਪਾਉਂਦੀਆਂ ਨੇ। ਤੇ ਪੰਬੀ ਜਿਹੜੀ ਟੋਜ਼ ਦੇ ਉੱਤੇ ਨਾ ਹੁੰਦਾ ਹੈ ਡਾਂਸ, ਉਹਨੂੰ ਪੰਬੀ ਕਹਿੰਦੇ ਨੇ। ਪੰਬੀ ਘਤ ਬੰਨਾ ਵੱਟ ਪੱਟਿਓ ਨੇ। ਮਤਲਬ ਜਿਹੜੀ ਡਿਸਕ੍ਰਿਮੀਨੇਸ਼ਨ ਜਿਹੜੀ ਇੱਕ ਖੇਤ ਨੂੰ ਦੂਸਰੇ ਖੇਤ ਤੋਂ ਵੱਖਰੇ ਕਰਨ ਲਈ ਵੱਟ ਹੁੰਦੀ ਹੈ, ਉਹਨੂੰ ਉਹਨਾਂ ਨੇ ਪੁੱਟ ਦਿੱਤਾ ਹੈ। ਮਤਲਬ ਹੈ ਕਿ ਉਹਨਾਂ ਨੇ ਹਰ ਤਰ੍ਹਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਜਾਂ ਲਿਮਿਟੇਸ਼ਨ ਸੀ, ਉਹਨੂੰ ਉਹਨਾਂ ਨੇ ਪਾਰ ਕਰ ਲਿਆ। ਵਾਹ। ਤੋੜ ਕਿਕਰੋਂ ਸੂਲ ਦਾ ਵੱਡਾ ਕੰਡਾ, ਪੈਰ ਚੋਬ ਕੇ ਖੂਨ ਪਲਟਿਓ ਨੇ। ਤੇ ਉਹਨਾਂ ਨੇ ਮਤਲਬ ਇਹ ਚ ਅੰਡਰਸਟੂਡ ਇਹ ਹੈ ਕਿ ਹੀਰ ਦੇ ਪੈਰ ਵਿੱਚ ਕਿੱਕਰ ਦਾ ਵੱਡਾ ਸੂਲ ਹੁੰਦੀ ਹੈ, ਜਿਹੜਾ ਇੱਕ ਤੇ ਹੁੰਦਾ ਨਾ ਕੰਡਾ, ਤੇ ਜਿਹੜਾ ਵੱਡਾ ਕੰਡਾ ਉਹਨੂੰ ਸੂਲ ਕਹਿੰਦੇ ਨੇ। ਤੋੜ ਮਗਰੋਂ ਸੂਲ ਦਾ ਵੱਡਾ ਕੰਡਾ, ਪੈਰ ਚੋਬ ਕੇ ਖੂਨ ਪਲਟਿਓ ਨੇ। ਉਹਦੇ ਪੈਰ ਵਿੱਚ ਉਹਨਾਂ ਨੇ ਚੋਬਿਆ ਤੇ ਉਹਦੇ ਵਿੱਚੋਂ ਖੂਨ ਵਗਣ ਲੱਗ ਪਿਆ ਹੀਰ ਦੇ ਪੈਰ ਚੋਂ। ਸਹਿਤੀ ਮਾਂਦਰਨ ਫਨ ਦਾ ਨਾਗ ਵਿਛਿਆ। ਸਹਿਤੀ ਜਿਹੜੀ ਮਾਂਦਰਨ ਮਤਲਬ ਮਾਂਦਰੀ ਉਹ ਹੁੰਦਾ ਜਿਹੜਾ ਸੱਪ ਦਾ ਇਲਾਜ, ਕੱਟੇ ਦਾ ਇਲਾਜ ਕਰਦਾ। ਤੇ ਸਹਿਤੀ ਮਾਂਦਰਨ ਬਣ ਗਈ ਹੈ। ਫਨ ਦਾ ਨਾਗ ਵਿਛਿਆ, ਉਹ ਆਪਣਾ ਜਿਹੜਾ ਹੈ ਉਹਨੇ ਨਾਗ ਵਿਛਣਾ ਹੁੰਦਾ ਖਾ ਲੈਣਾ। ਉਹਨੇ ਨਾਗ ਦਾ ਜਿਹੜਾ ਡੰਗ ਸੀ ਉਹਨੂੰ ਦੰਦ ਮਾਰ ਕੇ ਚੂਸ ਲਿਆ ਤੇ ਫਿਰ ਉਹਨੇ ਉਹਨੂੰ ਉਲਟ ਦਿੱਤਾ। ਇਹ ਵੀ ਕਰਦੇ ਨੇ ਕਿ ਜਦੋਂ ਸੱਪ ਲੜ ਜਾਂਦਾ ਨਾ, ਤੇ ਜਿਸ ਜਗ੍ਹਾ ਤੇ ਸੱਪ ਲੜਦਾ ਹੈ ਉਸ ਜਗ੍ਹਾ ਦਾ ਖੂਨ ਚੂਸ ਕੇ ਤੇ ਥੁੱਕ ਦਿੰਦੇ ਨੇ ਬਾਹਰ। ਉਹਦੇ ਨਾਲ ਫਿਰ ਉਹ ਜ਼ਹਿਰ ਜ਼ਰਾ ਫੈਲਣੋਂ ਰੁਕ ਜਾਂਦਾ ਹੈ। ਸ਼ਸਤ ਅੰਦਾਜ਼ ਨੇ ਮਕਰ ਦੀ ਸ਼ਖਸ ਕੀਤੀ। ਸ਼ਸਤ ਅੰਦਾਜ਼ ਮਤਲਬ ਨਿਸ਼ਾਨੇ ਤੇ ਤੀਰ ਮਾਰਨ ਵਾਲਾ। ਮਕਰ ਦੀ ਸ਼ਸਤ ਕੀਤੀ, ਉਹਨੇ ਆਪਣਾ ਮਕਰ ਦੀ ਜਿਹੜੀ ਹੈ ਉਹ ਅੰਦਾਜ਼ ਕੀਤਾ ਹੈ। ਉਸ ਹੁਸਨ ਦੇ ਮੋਰ ਨੂੰ ਫਟਿਓ ਨੇ। ਹੁਸਨ ਦੇ ਮੋਰ ਨੂੰ ਫਟਿਓ ਨੇ ਜ਼ਖਮੀ ਕਰ ਦਿੱਤਾ। ਵਾਰਿਸ ਯਾਰ ਦੇ ਖਰਜ ਤਹਿਸੀਲ ਵਿੱਚੋਂ। ਖਰਜ ਤਹਿਸੀਲ ਜਿਹੜਾ ਹੈ ਉਹ ਹੈਗਾ ਹੈ ਕਿ ਜਿਹੜੀ ਆਪਣਾ ਪੈਰੈਂਟਸ ਕੋਲੋਂ ਜਿਹੜੀ ਕਲੈਕਸ਼ਨ ਹੁੰਦੀ ਹੈ ਨਾ, ਨੰਬਰਦਾਰ ਕਰਦੇ ਨੇ। ਤੇ ਨੰਬਰਦਾਰ ਜਿਹੜੇ ਨੇ ਉਹ 5% ਆਪਣੇ ਕੋਲ ਰੱਖਦੇ ਨੇ ਤੇ ਬਾਕੀ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੰਦੇ ਨੇ। ਤੇ ਉਹ ਜਿਹੜੇ 5% ਉਹ ਕੱਟਦੇ ਨੇ ਉਹਨੂੰ ਪੰਜੋਤਰਾ ਕਹਿੰਦੇ ਨੇ। ਇਹ ਆਮ ਹਰ ਪਿੰਡ ਵਿੱਚ ਨੰਬਰਦਾਰ ਪੰਜੋਤਰਾ ਲੈਂਦੇ ਸਨ। ਹੁਣ ਤੇ ਖੈਰ ਬਹੁਤ ਸਾਰੇ ਲੋਕ ਜਾ ਕੇ ਸਿੱਧੇ ਆਪ ਹੀ ਜਮ੍ਹਾਂ ਕਰਵਾ ਦਿੰਦੇ ਨੇ, ਤੇ ਲੇਕਿਨ ਪਹਿਲੇ ਤੇ ਨੰਬਰਦਾਰ ਹੀ ਜਮ੍ਹਾਂ ਕਰਦੇ ਸਨ ਪੈਸੇ। ਹਿੱਸਾ ਸਿਰਫ ਕਸੂਰ ਦਾ ਮਤਲਬ ਗਲਤੀ ਦਾ ਹਿੱਸਾ ਜਿਹੜਾ ਕੱਟਿਆ, ਉਹਦੇ ਵਿੱਚੋਂ ਬਾਕੀ ਸਾਰਾ ਉਹਨਾਂ ਨੂੰ ਦੇ ਦਿੱਤਾ। ਡਾਕਟਰ ਸਾਹਿਬ ਇੱਕ ਹੈ ਕਸੂਰ ਨਾ ਜ਼ਿਕਰ ਆ ਕਿ ਕਸੂਰ ਗਲਤੀ ਵਾਲਾ ਆ। ਇਹ ਕਸੂਰ ਗਲਤੀ ਵਾਲਾ ਹੈ डॉक्टर साहब वैसे मैं शायद कसूर समझता रहा क्योंकि कसूर का जिक्र बार बार आता है ना। ਨਹੀਂ ਤੇ ਜੇ ਕੰਟੈਕਸਟ ਵਿੱਚ ਪੜੋ ਨਾ ਤੇ ਖਰਚ ਤਹਿਸੀਲ ਦੇ ਨਾਲ ਸਿਰਫ ਕਸੂਰ ਦਾ ਹਿੱਸਾ, ਤੇ ਇਹ ਦੋਵੇਂ ਯਾਨੀ ਫਾਈਨੈਂਸ਼ੀਅਲ ਟਰਮਸ। ओके थैंक यू ਡਾਕਟਰ ਸਾਹਿਬ ਦੂਸਰੀ ਗੱਲ ਇਹ ਹੈ, ਮਿਕੀ ਨਹੀਂ ਪਤਾ ਅੱਗੇ ਹੀਰ ਨਾਲ ਕਿਹਾ ਸੀ, ਮੈਂ ਬਿਲਕੁਲ ਕਹਾਣੀ ਨਹੀਂ ਪੜ੍ਹੀ, ਪਰ ਇਹ ਬੜੀ ਫੋਰਸ਼ੈਡੋਇੰਗ ਲੱਗਣੀ ਪਈ ਕਿ ਉਹ ਡਰਾਮਾ ਜਾਂ ਖੇਡਣੀ ਪਿਆ ਕਿ ਉਸकी ਸੱਪ ਲੜ ਸੀ। ਪਤਾ ਨਹੀਂ ਮਤਲਬ ਉਹਨੇ ਜਿਹੜੀ ਸਹਿਤੀ ਹੈ ਉਹਨੇ ਪਲਾਨ ਕੀਤਾ ਹੈ ਨਾ। ਹੀਰ ਨੇ ਕਿਹਾ, ਦੇਖੋ ਨਾ ਤੁਸੀਂ ਪਿੱਛੇ ਜੋ ਪੜ੍ਹ ਚੁੱਕੇ ਹੋ, ਉਹਦੇ ਵਿੱਚ ਹੀਰ ਨੇ ਕਿਹਾ ਸੀ ਕਿ ਅਸੀਂ ਤੇ ਉੱਥੇ ਰੋਜ਼ ਜਾ ਨਹੀਂ ਸਕਦੀਆਂ ਬਾਗ 'ਚ, ਠੀਕ, ਤੇ ਤੂੰ ਕੋਈ ਐਸਾ ਚੱਕਰ ਚਲਾ ਕੇ
ਉਹ ਜੋਗੀ ਸਾਡੇ ਘਰ ਆ ਜਾਏ। आ जाए, हाँ बिल्कुल समझ अश्विनी पीमी, क्योंकि वो मतलब वो फिर एक जाहिर है जोगी ऐसी, पर हीर नाल क्या हो सी है मिकी नहीं पता, मगर ये बड़ी इंटरेस्टिंग। चलो जी अगे। ਇਹ ਉਹਨੇ ਜਿਹੜੀ ਹੈ ਨਾ ਉਹ ਕਨਸਪੀਰੇਸੀ ਕੁੱਕ ਅਪ ਕੀਤੀ ਹੈ ਨਾ, ਹੁਣ ਉਹਦੇ ਤੇ ਉਹ ਇੰਪਲੀਮੈਂਟ ਹੋ ਰਹੀ ਹੈ। ਤੇ ਹੁਣ ਤੁਸੀਂ ਦੇਖੋਗੇ ਕਿ ਕਿਵੇਂ ਉਹ ਜੋਗੀ ਨੂੰ ਸਾਧੀਆਂ ਨੇ। ਚਲੋ ਜੀ ਅਗਲਾ ਪੜੋ, ਕਿੰਨੇ ਪੜਨਾ ਹੈ। But I love the contrast in the previous bunch. She's guru, and now linking to Sap and Makkar. It's brilliant. ਹਾਂ I love it. ਚਲੋ ਜੀ ਅਗਲਾ ਕਿੰਨੇ ਪੜਨਾ ਹੈ। Can I try? Okay, I'll try. Dant meet kaseet e had gode chube hont galla kar ਨੀਲੀਆਂ ਨੀ ਨਕ ਚਾਰ ਦੰਦੀਰ ਕਾ ਵਟ ਰੋਵੇ ਕੱਢ ਅੱਖੀਆਂ ਨੀਲੀਆਂ ਪੀਲੀਆਂ ਨੀ ਥਰ ਥਰ ਕੰਬੇ ਤੇ ਆਖੇ ਮੈਂ ਮੋਈ ਲੋਕਾ ਕੋਈ ਕਰੇ ਜਾਰਾ ਬਰਹੇਲੀਆਂ ਨੀ ਮਾਰ ਲਿੰਗ ਤੇ ਪੈਰ ਬੇਸੁਰਤ ਹੋਏ ਲੈ ਜਿਉ ਨੇ ਕਾਜ ਕਲੇਲੀਆਂ ਨੀ ਸ਼ੈਤਾਨ ਸ਼ਤੋਂਗਰੇ ਹੱਥ ਜੋੜਨ ਸੇਤੀ ਗੁਰੂ ਤੇ ਅਸੀਂ ਜੋ ਗਲੇਲੀਆਂ ਨੀ ਸੌਰੀ ਜੋਗੀ ਤੋਂ ਬਣਿਆ ਹੈ ਨਾ। ਦੰਦ ਮੀਟ ਯਾਨੀ ਦੰਦ ਜਿਹੜੇ ਨੇ ਉਹ ਉਹਨੇ ਬੰਦ ਕਰ ਲਏ ਨੇ ਹੀਰ ਨੇ, ਬਿਲਕੁਲ ਦੰਦ ਦੇ ਉੱਤੇ ਦੰਦ ਮੀਟ ਲਏ ਨੇ। ਘਸੀਟ ਇਹ ਹੱਡ ਗੋਡੇ ਤੇ ਹੱਡ ਗੋਡੇ ਘਸੀਟ ਕੇ ਲਿਜਾ ਰਹੀ ਹੈ। ਚਿੱਬੇ ਹੋਠ ਜਿਹੜੇ ਨੇ ਉਹ ਉਹਨੇ ਕੀ ਕਹਿੰਦੇ ਨੇ ਕੁਰਕੁਟ ਕਰ ਲਏ ਨੇ, ਚਿੱਬੇ ਕਰ ਲਏ ਨੇ। ਗੱਲਾਂ ਕਰ ਨੀਲੀਆਂ ਜੀ, ਤੇ ਗੱਲਾਂ ਦਾ ਰੰਗ ਜਿਹੜਾ ਉਹ ਨੀਲਾ ਕਰ ਲਿਆ। ਨੱਕ ਚਾੜ ਦੰਦੇੜਕਾ ਵੱਟ ਰੋਏ, ਨੱਕ ਚਾੜ ਕੇ ਦੰਦੇੜਕਾ ਜਿਹੜੀ ਹੈ ਦੰਦਲ, ਉਹਨੂੰ ਦੰਦਲ ਵੀ ਕਹਿੰਦੇ ਨੇ। ਜਿਵੇਂ ਮਿਰਗੀ ਦੇ ਦੌਰੇ ਚ ਪੈਂਦਾ ਹੈ ਨਾ ਸਪੈਲ, ਇੰਜੀ ਇਹ ਦੰਦੇੜਕਾ, ਇਹਨੂੰ ਦੰਦਲ ਕਹਿੰਦੇ ਨੇ। ਇਹ ਮੈਂ ਬੜੀਆਂ ਵੈਸੇ ਔਰਤਾਂ ਨੂੰ ਦੰਦਲ ਪੈਂਦੀ ਵੇਖੀ ਆ। ਉਹ ਕੋਈ ਉਹਨਾਂ ਕੋਲ ਜਿਹੜੀ ਹੈ ਨਾ ਵਿਚਾਰੀਆਂ ਕੋਲ ਹੋਰ ਤੇ ਹੁੰਦਾ ਨਹੀਂ, ਤੇ ਉਹ ਦੰਦਲ ਪੈ ਜਾਂਦੀ ਉਹਨੂੰ। ਕੱਢ ਅੱਖੀਆਂ ਨੀਲੀਆਂ ਪੀਲੀਆਂ ਜੀ, ਇਹ ਤੇ ਸਾਫ਼ ਹੀ ਹੈ। ਥਰ ਥਰ ਕੰਬੇ ਅਤੇ ਆਖੇ ਮੈਂ ਮੋਈ, ਹੀਰ ਜਿਹੜੀ ਉਹ ਥਰ ਥਰ ਕੰਬ ਰਹੀ ਹੈ ਤੇ ਆਖੇ ਮੈਂ ਤੇ ਬਸ ਮਰੀ ਕੇ ਮਰੀ ਲੋਕਾ ਕੋਈ ਕਰੇ ਝਾੜਾ ਬੁਰੇ ਹੀਲੀਆਂ ਨਹੀਂ। ਝਾੜ ਦਾ ਮਤਲਬ ਹੈ ਆਪਣਾ ਕਲਾਮ ਪੜ੍ਹਨਾ, ਜਿਹਦੇ ਨਾਲ ਸਿਹਤ ਹੋ ਜਾਂਦੀ ਹੈ। ਕਿ ਕੋਈ ਉਹ ਯੋਗੀ ਵੀ ਕਰਦੇ ਨੇ ਝਾੜਾ, ਉਹ ਮੁੱਲਾਂ ਵੀ ਕਰਦੇ ਨੇ, ਉਹ ਪੰਡਤ ਵੀ ਕਰਦੇ ਨੇ। ਕਰੇ ਝਾੜਾ ਬੁਰੇ ਹੀਲਿਆਂ ਨਹੀਂ, ਕੋਈ ਮਤਲਬ ਕੋਈ ਹੀਲਾ ਹੋਵੇ, ਕੋਈ ਸਿਲਸਿਲਾ ਵਾਸਤਾ ਹੋਵੇ। ਮਾਰ ਲੰਗ ਤੇ ਪੈਰ ਬੇਸੁਰਤ ਹੋਏ, ਮਾਰ ਲਿੰਗ ਦਾ ਮਤਲਬ ਹੈ ਲੱਤ, ਤੇ ਪੈਰ ਜਿਹੜੇ ਨੇ ਉਹਦੇ ਬੇਸੁਰਤ ਹੋ ਗਏ ਨੇ। ਲੈ ਜੂ ਤੇ ਕਾਜ ਕਲੇਲੀਆਂ ਨਹੀਂ, ਤੇ ਉਹ ਆਪਣੇ ਦਿਲ ਵਿੱਚ ਕਲੇਲੀਆਂ ਕਚੀਚੀਆਂ ਵੱਟ ਰਹੀ ਹੈ। ਸ਼ੈਤਾਨ ਸ਼ਤੁੰਗੜੇ ਹੱਥ ਜੋੜਨ ਸਹਿਤੀ ਗੁਰੂ ਤੇ ਅਸੀਂ ਜੁਗੇਲੀਆਂ ਨਹੀਂ। ਮਤਲਬ ਇਹ ਜਿਹੜਾ ਡਰਾਮਾ ਹੋ ਰਿਹਾ ਹੈ, ਇਤੋਂ ਸ਼ੈਤਾਨਾਂ ਦੇ ਜਿਹੜੇ ਬੱਚੇ ਨੇ, ਸ਼ੈਤਾਨ ਬੱਚੇ ਨੇ ਜਿਹੜੇ, ਸ਼ਤੁੰਗੜੇ ਮਤਲਬ ਛੋਟੇ ਛੋਟੇ ਸ਼ੈਤਾਨ, ਉਹ ਵੀ ਹੱਥ ਜੋੜ ਰਹੇ ਨੇ ਕਿ ਬਈ ਤੁਸੀਂ ਸਾਡੇ ਤੋਂ ਵੀ ਵੱਧ ਹੋ। ਚਲੋ ਜੀ ਅਗਲਾ ਬੰਦ। ਸਾਡੇ ਡਾਕਟਰ ਥੋੜਾ ਜਿਹਾ ਅਲੱਗ ਲਿਖਿਆ ਕਿ ਸੈਤੀ ਗੁਰੂ ਤੇ ਅਸੀਂ ਸਭ ਚੇਲੀਆਂ ਜੀ। ਚੇਲੀਆਂ ਮਤਲਬ ਗੁਰੂ ਆ ਤੇ ਅਸੀਂ ਉਹਦੀਆਂ ਚੇਲੀਆਂ ਹੈ। ਠੀਕ ਹੈ, ਤੇ ਸਾਫ਼ ਹੀ ਹੈ। ਹਾਂਜੀ ਹਾਂਜੀ ਅਗਲਾ ਪੜ੍ਹਨਾ ਮੈਂ ਪੜ੍ਹ ਦੇਣਾ ਜੀ। ਬੀਬਾ ਜੀ ਪੜ੍ਹਨਾ, ਬੀਬਾ ਜੀ ਮੈਂ ਪੜ੍ਹ ਦੇਣਾ। सर मैं ट्राई करा आज? ਹਾਂਜੀ ਕਰੋ।
हीर ए पढ़िया ना, हीर मीट के दंत हाँ जी, हीर मीट के दंत पै रही बेखुद सहती हाल बशोर पुकारियाई, काले नाग ने फन फैला वड्डा डंग वोटी दे पैर ते मारियाई, कुड़ियां कां कीती आए पई वार वार लोकां कम ते काज वसारियाई, ਮੰਜੇ ਪਾਏ ਕੇ ਹੀਰ ਨੂੰ ਕਰੀ ਆਂਦਾ ਜੱਟੀ ਪੱਲੋ ਪਲ ਰੰਗ ਨੂੰ ਹਾਰਿਆ ਈ, ਵੇਖੋ ਫਾਰਸੀ ਤੋਰ ਕੀ ਨਜ਼ਮ ਨਸਰੋਂ ਐ ਮਕਰ ਘਿਓ ਵਾਂਗ ਨਤਾਰਿਆ ਈ, ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜਿਆ ਜਿਹਾ ਖੱਚਰਿਆਂ ਖੱਚਰ ਪੁਸਾਰਿਆ ਈ, ਸ਼ੈਤਾਨ ਨੇ ਆਨ ਸਲਾਮ ਕੀਤਾ ਤੁਸਾਂ ਜਿੱਤਿਆ ਤੇ ਅਸਾਂ ਹਾਰਿਆ ਈ, ਅਫਲਾਤੂਨ ਦੀ ਰੇਸ਼ ਮਖਰਾਜ਼ ਕੀਤੀ ਵਾਰਸ ਕੁਦਰਤਾਂ ਵੇਖ ਕੇ ਵਾਰਿਆ ਈ। हाँ जी, वेरी गुड। सारा तेनों Thank you. आउंदी है पढ़नी। जी हीर मीट के दंद पै रही बेखुद, बेखुद का मतलब बेहोश, सहती हाल बू शोर पुकारिया ई, ते सहती ने दुआई दिती है उच्ची उच्ची कि कोई आके कोई आवे, काले डंग ने फन फुला वड्डा डंग वोटी दे पैर ते मारे, और कहंदी है कि काले नाग ने फन फैला के ते वोटी जनी हीर दे पैर दे उत्ते डंग मारिया है। कुड़ियां कांग कीती, कांग मतलब रल के रौला पाना, उन्होंने रौला पाया आ पई बाहर, ते बाहर दा मतलब वो ही है कि ग्रुप जिहड़ा लोकां दा वो आ गया इकट्ठा हो के, लोकां कम ते काज वसारिया नहीं, ਤੇ ਲੋਕਾਂ ਨੇ ਆਪਣੇ ਕੰਮ ਕਾਜ ਛੱਡ ਕੇ ਉਧਰ ਆ ਗਏ ਨੇ। ਮੰਜੇ ਪਾਈ ਕੇ ਹੀਰ ਨੂੰ ਘਰੀ ਆਂਦਾ ਜੱਟੀ ਪਲੋ ਪਲ ਰੰਗ ਨੂੰ ਹਾਰਿਆ ਹੀ, ਉਹਨਾਂ ਨੇ ਚਾਰ ਪਾਈ ਤੇ ਮੰਜੇ ਤੇ ਪਾ ਕੇ ਵੱਡੀ ਚਾਰ ਪਾਈ ਤੇ ਪਾ ਕੇ ਹੀਰ ਨੂੰ ਘਰ ਲਿਆਂਦਾ, ਤੇ ਜਿਹੜੀ ਜੱਟੀ ਆ ਉਹ ਪਲ ਪਲ ਦੇ ਵਿੱਚ ਲੱਗ ਰਿਹਾ ਹੈ ਕਿ ਉਹ ਉਹਦਾ ਰੰਗ ਹਾਰ ਰਿਹਾ ਹੈ, ਮਤਲਬ ਉਹ ਮਰਨ ਦੇ ਲਾਗੇ ਹੋ ਰਹੀ ਹੈ। देखो फारसी तोर की नज़म नसरों ये मकर घ्यो वांग नज़ारे, तुसी फारसी तुर्की दी नज़म देखो या नसर देखो, प्रोज देखो या पोएट्री देखो, ते ਇਹ ਜਿਹੜਾ ਮਕਰ ਹੋ ਰਿਹਾ ਨਾ ਇਹ ਉਹਨਾਂ ਵਿੱਚ ਨਹੀਂ ਹੈਗਾ, ਇਹ ਘਿਓ ਵਾਂਗ ਨਜ਼ਾਰੇ ਜਿਹੜਾ ਮਕਰ ਹੈ ਇਹ ਉਹਨਾਂ ਵਿੱਚ ਵੀ ਨਹੀਂ ਹੈਗਾ, ਯਾਨੀ ਫਾਰਸੀ ਤੁਰਕੀ ਦੀ ਅੱਗੇ ਕਿਸੇ ਕਿਤਾਬ ਵਿੱਚ ਨਹੀਂ ਪੜਿਆ। ਅੱਗੇ ਇਹੋ ਜਿਹਾ ਜਿਹੜਾ ਆਪਣਾ ਕਾਂਸਪੀਰੇਸੀ ਹੈ ਉਹ ਕਿਸੇ ਕਿਤਾਬ ਵਿੱਚ ਨਹੀਂ ਆਈ। ਜਾਂ ਖਚਰੀਆਂ ਖਚਰ ਕੂ ਸਾਰੇ, ਖਚਰਾ ਉਹ ਹੁੰਦਾ ਜਿਹੜਾ ਜਿਹਨੂੰ ਸਭ ਪਤਾ ਹੁੰਦਾ ਹੈ ਤੇ ਉਹ ਪ੍ਰਟੈਂਡ ਕਰਦਾ ਹੈ ਕਿ ਉਹਨੂੰ ਕੁਝ ਨਹੀਂ ਪਤਾ, ਤੇ ਉਹ ਜਿਹੜੀਆਂ ਸਾਰੀਆਂ ਨੇ ਉਹ ਖਚਰੀਆਂ ਨੇ, ਮਤਲਬ ਉਹਨਾਂ ਨੂੰ ਪਤਾ ਹੈ ਸਾਰੀਆਂ ਨੂੰ ਕਿ ਕੀ ਅਸਲ ਦੇ ਵਿੱਚ ਕਿੱਸਾ ਕੀ ਹੈ, ਤੇ ਲੇਕਿਨ ਉਹ ਪ੍ਰਟੈਂਡ ਸਾਰਿਆਂ ਹੀ ਪ੍ਰਟੈਂਡ ਕਰ ਰਹੀਆਂ ਨੇ ਕਿ ਜਿਵੇਂ ਉਹਨਾਂ ਨੂੰ ਕੁਝ ਨਹੀਂ ਪਤਾ। ਸ਼ੈਤਾਨ ਨੇ ਆਣ ਸਲਾਮ ਕੀਤਾ, ਡੈਵਲ ਜਿਹੜਾ ਉਹਨੇ ਆ ਕੇ ਉਹਨਾਂ ਨੂੰ ਬਾਕਾਇਦਾ ਸਲੂਟ ਮਾਰਿਆ, ਤੁਸੀਂ ਜਿੱਤਿਆ ਤੇ ਅਸੀਂ ਹਾਰੇ। ਸ਼ੈਤਾਨ ਕਹਿੰਦਾ ਤੁਸੀਂ ਜਿੱਤ ਗਈਆਂ ਤੇ ਮੈਂ ਹਾਰ ਗਿਆ। ਅਫਲਾਤੂਨ ਦੀ ਰੇਸ਼ ਮਕਰਾਜ਼ ਕੀਤੀ, ਅਫਲਾਤੂਨ ਪਲੈਟੋ ਨੂੰ ਕਹਿੰਦੇ ਨੇ, ਉਹਦੀ ਰੇਸ਼ ਦਾ ਮਤਲਬ ਹੈ ਦਾੜੀ, ਮਕਰਾਜ਼ ਕੀਤੀ ਮਤਲਬ ਉਹਨੂੰ ਟ੍ਰਿਮ ਕਰ ਦਿੱਤਾ, ਕੱਟ ਦਿੱਤੀ। ਅਫਲਾਤੂਨ ਦੀ ਜਾਂ ਦਾੜੀ ਨੂੰ ਮੁੰਨ ਦਿੱਤਾ ਜਾਂ ਦਾੜੀ ਨੂੰ ਕੱਟ ਦਿੱਤਾ, ਯਾਨੀ ਇਹਨਾਂ ਕੁੜੀਆਂ ਨੇ। ਵਾਰਿਸ ਕੁਦਰਤਾਂ ਵੇਖ ਕੇ ਵਾਰੇ ਆਈ, ਤੇ ਵਾਰਿਸ ਜਿਹੜਾ ਉਹ ਇਹੋ ਜਿਹੀਆਂ ਕੁੜੀਆਂ ਦੀਆਂ ਕੁਦਰਤਾਂ ਨੂੰ ਵੇਖ ਕੇ ਤੇ ਉਹ ਵਾਰੇ ਜਾ ਰਿਹਾ ਕਿ ਕਿਆ ਖੇਡ ਖੇਡੀ ਹੈ। चलो जी अगला बीबा जी तुम पढ़ना। बीबा जी नहीं है गए। अच्छा चलो मैं पढ़ देना जो किसी ने पढ़ना। 559 559 घड़े सांगड़ों बाहरा कांग की थी, सारे देश ते धूम बचाल आही, घड़ी खबर होई किड़ा देश सारे ਨੂੰ ਖੇੜਿਆਂ ਦੀ ਜਿਹੜੀ ਸਿਆਲ ਆਹੀ,
सरदार सी खूबा दे तरिंजना दी, जिस दी हंस ते मोर दी चाल आही। खेड़े नाल सी ओस अजोड़ मुढों, दिलों साफ रंझेटे दे नाल आही। वाह। उस नागनी नूं कोई सप लड़िया, सस उस नूं वेख निहाल आही। अनकायदा कुन्ना बाब औरतां दे, दुरों विच कुरान दे फाल आही। वारिस शाह सुहागे ते अग वांगू, सोना खेड़ियां दा सबो गाल आही। वाह वाह। वाह जी। हाँ जी। करे सांगरू बारां कांग कीती। सांगरा जंग दा ढोल, उन्होंने जंग दा ढोल वजा दिता। कांग मतलब रौला पा दिता। सारे देश ते धुम मशहूरी। भूचाल, भूचाल का मतलब है अपना भूचाल किनू अंग्रेजी की कहते हैं जी? अर्थक्वेक। हैं? अर्थक्वेक। अर्थक्वेक। घरी खबर होई किड़ा देश सारे, हर घर च ये खबर पहुंच गई। किड़ा, किड़ा का मतलब है एहसास होना, यानी मतलब यह है कि पूरी गल का तो नहीं पता हुंदा, पर तुहानू किड़ मिल जाती है, तुहानू अंदाजा हो जाता है। 9 खेड़ियां दी जिहड़ी सियाल आई, सरदार सी खूबां दे तरिंजना दी। वो खूबां का मतलब खूबसूरत औरतां दे जिहड़ा तरिंजन सी, जिहड़ा इकट्ठ हुंदा सी, उन्हां दी सरदार सी, उन्हां दी वो लीडर सी। जिस दी हंस ते मोर दी चाल आही, खेड़ियां नाल सी उस अजोड़ मुढों। खेड़ियां अजोड़ मतलब जोड़ ते हुंदा ना मिलाप, ते जोड़ हुंदा वखरा वखरा होना। खेड़ियां नाल ओदा शुरू तो ही जिहड़ा है अजोड़ सी, वखरा। बेतफाक। मुढों दिलों साफ रंजेठे दे नाल आई। उस दी सिद्धी रंजेठे दे, ओदा दिल रंजेठे दे नाल। उस नागणी नूं कोई सप लड़िया। वो आ भी एक नागणी है, यानी हीर जिहड़ी है, ते ओनू सप लड़िया। सस उस नूं वेख हाल हाई, इन कैदा कुन अजीम बाब औरतां दे। दुरों विच कुरान दे फाल आई। शुरू तो ही कुरान दे विच ये पेशगोई या कीती गई कि औरतां बुरियां नहीं है सिवाए उन्हां दे ਜਿਹੜੀਆਂ जिनसी सिद्ध रखदियां ने। ये मतलब है इन कैदा कुन अजीम बाब औरतां दे बारे च की किया गया? इन कैदा कुन अजीम बारिशा सुहागे ते अग वांगू, सोना सोना खेड़ियां दा सबो गाल आही। वारिशा सुहागा ते अग वांगू। सुहागा जिहड़ा है वो अपना सोने नूं चमकदार करदा है, ते अग जिहड़ी है पिघलाउंदी है। सबो गाल आही मतलब वो खेड़ियां नूं पिघला गई। ये फर्दी कहानी जिहड़ी है ये खेड़ियां नूं गाल गई। ਇਹ ਡਾਕਟਰ ਸਾਹਿਬ जी ਮੈਂ ਸੁਹਾਗੇ ਦੇ ਬਾਰੇ ਮੈਂ ਜ਼ਰਾ ਆਪਣਾ ਕਮੈਂਟ ਸ਼ੇਅਰ ਕਰ ਲੈਣਾ। ਜਦੋਂ ਮੈਂ ਅਸੀਂ ਬੇਸਿਕਲੀ ਸੁਣਿਆ ਰਹੇ ਹਾਂ ਨਾ, ਤੇ ਉਹ ਸੁਹਾਗਾ ਇੱਕ ਸਫੇਦ ਜਿਹਾ ਨਾ ਪਾਊਡਰ ਹੁੰਦਾ, ਕੈਮੀਕਲ ਹੁੰਦਾ, ਉਹਦੇ ਬਗੈਰ ਸੋਨਾ ਗਲਦਾ ਨਹੀਂ। ਜਿੰਨਾ ਜ਼ਿਆਦਾ ਪਾਉਣਾ ਉਨੀ ਦੇਰ ਉਨੀ ਜਲਦੀ ਸੋਨਾ ਗਲਦਾ। हाँ जी, कहना जी सुहागे का मतलब दातां नूं यानी साफ करता है। पिघलाण वास्ते। जी जी। अच्छा जी, अगला बंद किन्ने पढ़ना है? हाँ मैं पढ़ देना। हाँ जी। सद मादरी खेड़ियां लख आंदे, फकर वैद ते पट मदारियां दे। तरियाक अकबर अफलातून वाला दारू वड्डे फरंग पसारियां दे। जिन्हां जात हजात दे सप कीले कत आंदे ने विच पटारियां दे। गंडे लख
ਤਾਵੀਜ਼ ਤੇ ਧੂਪ ਧੂਣੀ, ਸੂਤ ਆਂਦੇ ਨੇ ਕੰਜ ਕਵਾਰੀਆਂ ਦੇ, ਕੋਈ ਅੱਕ ਚਬਾ ਖਵਾਏ ਗੰਢੇ, ਨਾਗ ਦੌਣ ਧਾਤਾ ਸਭੇ ਸਾਰਿਆਂ ਦੇ, ਕਿਸੇ ਲਾ ਮਣਕੇ ਲੱਸੀ ਵਿੱਚ ਕੱਤੇ, ਤੇ ਪਰਦੇ ਚਾਏ ਪਾਰੇ ਪਾਏ ਨਰਾਂ ਨਾਰੀਆਂ ਦੇ, ਤੇਲ ਮਿਰਚ ਤੇ ਬੂਟੀਆਂ ਦੁੱਧ ਪੀਸੇ, ਘਿਓ ਦੇਂਦੇ ਨੇ ਨਾਲ ਖਵਾਰੀਆਂ ਦੇ, ਵਾਰਿਸ ਸ਼ਾਹ ਸਪਾਦਿਆਂ ਪਿੰਡ ਬੱਧੇ, ਦੱਸਣ ਜ਼ਹਿਰ ਮੋਹਰੇ ਤਾਤਾ ਮਾਰੀਆਂ ਦੇ। ਹਾਂਜੀ। ਸਦ ਮਾਂਦਰੀ ਖੇੜਿਆਂ ਭੱਟ ਆਂਦੇ। ਖੇੜਿਆਂ ਨੇ ਮਾਂਦਰੀ ਜਿਹੜਾ ਸੱਪ ਦਾ ਇਲਾਜ ਕਰਦੇ ਨੇ ਤੇ ਉਹਨਾਂ ਨੂੰ ਇਕੱਠਾ ਕਰਕੇ ਲਿਆਂਦਾ। ਫਕਰ ਫਕੀਰ ਜੋਗੀ ਵੇਦ ਤੇ ਮੁਦਾਰੀ ਜਿਹੜੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਲਿਆਂਦਾ। ਮੁਦਾਰੀ ਜਿਹੜੇ ਸੱਪ ਵਿਖਾਉਂਦੇ ਨੇ। ਤਰਿਆਕ ਅਕਬਰ ਅਫਲਾਤੂਨ ਵਾਲਾ ਜਿਹੜਾ ਤਰਿਆਕ ਸੀ, ਤਰਿਆਕ ਉਹ ਹੁੰਦਾ ਜਿਹੜਾ ਮਰਨ ਤੋਂ ਬਚਾਉਂਦਾ ਹੈ, ਉਹ ਦਵਾਈ ਜਿਹੜੀ ਹੈ। ਅਕਬਰ ਦਾ ਮਤਲਬ ਵੱਡੀ, ਉਹ ਵੱਡਾ ਤਰਿਆਕ ਜਿਹੜਾ ਅਫਲਾਤੂਨ ਵਾਲਾ ਸੀ ਉਹ ਵੀ ਉਹਨਾਂ ਨੇ ਲਿਆਂਦੇ। ਦਾਰੂ ਵੱਡੇ ਫਰੰਗ ਪਸਾਰੀਆਂ ਦੇ, ਤੇ ਜਿਹੜੇ ਫਾਰਨਰਸ ਨੇ, ਫਰੰਗ ਦਾ ਮਤਲਬ ਹੈ ਫਾਰਨਰਸ ਦੀ ਜਿਹੜੀਆਂ ਮੈਡੀਸਨਸ ਦੀਆਂ ਦੁਕਾਨਾਂ ਨੇ, ਉਹਨਾਂ ਤੋਂ ਵੀ ਉਹਨਾਂ ਨੇ ਸਮਾਨ ਲਿਆਂਦਾ। ਜਿਨ੍ਹਾਂ ਜ਼ਾਤ ਹਜ਼ਾਰੇ ਦੇ ਸੱਪ ਕੀਲੇ, ਜਿਨ੍ਹਾਂ ਨੇ ਹਜ਼ਾਰੇ ਦੇ ਸੱਪਾਂ ਨੂੰ ਕੀਲ ਲਿਆ। ਕੀਲਣ ਦਾ ਮਤਲਬ ਹੈ ਉਹਨਾਂ ਨੂੰ ਹੱਥ ਵਿੱਚ ਕਰ ਲਿਆ, ਉਹਨਾਂ ਨੂੰ ਕੰਟਰੋਲ ਕਰ ਲਿਆ। ਘਤ ਆਂਦੇ ਨੇ ਵਿੱਚ ਪਟਾਰੀਆਂ ਦੇ, ਗੰਢੇ ਲੱਖ ਜਾਂ ਲਿਖ, ਤਾਵੀਜ਼ ਤੇ ਧੂਪ ਧੂਣੀ। ਗੰਢੇ ਜਿਹੜੇ ਨੇ ਉਹ ਜਾਦੂ ਦੇ ਨਾਲ ਕੀਤੇ ਹੋਏ ਜਿਹੜੀ ਆ ਉਹ ਇੱਕ ਗੰਢ ਜੀ ਬਣਾ ਦਿੰਦੇ ਨੇ, ਜਿਹੜੀ ਫਿਰ ਤੁਸੀਂ ਬਾਜ਼ੂ ਨਾਲ ਵੀ ਬੰਨ ਲੈਂਦੇ ਹੋ, ਗਲ 'ਚ ਵੀ ਪਾ ਲੈਂਦੇ ਨੇ। ਤੇ ਤਾਵੀਜ਼ ਵੀ ਲਿਖੇ ਗਏ ਨੇ, ਯਾਨੀ ਤਾਵੀਜ਼ ਤੇ ਮੁਸਲਮਾਨ ਮੁੱਲਾਵਾਂ ਨੇ ਲਿਖਣੇ। ਗੰਢੇ ਜਿਹੜੇ ਨੇ ਉਹ ਤੇ ਕੋਈ ਵੀ ਜਿਹੜਾ ਜਾਦੂਗਰ ਕਰ ਸਕਦਾ। ਧੂਪ ਧੂਣੀ ਹੁੰਦੀ ਆ, ਉਹ ਛੋਟੇ ਜਿਹੇ ਕੁੱਜੇ ਦੇ ਵਿੱਚ ਧੂਆਂ ਬਾਲਦੇ ਨੇ, ਉਹਨੂੰ ਧੂਪ ਧੂਣੀ ਕਹਿੰਦੇ ਨੇ। ਸੂਤ ਆਂਦੇ ਨੇ ਕੰਜ ਕੁਆਰੀਆਂ ਦੇ, ਤੇ ਉਹਨਾਂ ਨੇ ਆਪਣਾ ਜਿਹੜੇ ਕੁਆਰੀਆਂ ਦੇ ਜਿਹੜੇ ਧਾਗੇ ਨੇ, ਕੁਆਰੀਆਂ ਕੁੜੀਆਂ ਦੇ ਧਾਗੇ ਜਿਹੜੇ ਨੇ ਉਹ ਲਿਆਂਦੇ ਨੇ। ਕੋਈ ਅੱਕ ਚਵਾ ਖਵਾ ਗੰਢੇ, ਕੋਈ ਉਹਨੂੰ ਅੱਕ ਜਾਂ ਹਾਂਜੀ ਅੱਛਾ ਜੀ, ਕੋਈ ਅੱਕ ਚਵਾ ਖਵਾ ਗੰਢੇ, ਕੋਈ ਉਹਨੂੰ ਅੱਕ ਦੇ ਰਿਹਾ, ਕੋਈ ਉਹਨੂੰ ਗੰਢੇ ਖਵਾ ਰਿਹਾ। ਨਾਗ ਧੂਣ ਧਾਤਾਂ ਸਭ ਸਾਰੀਆਂ ਦੇ, ਮਤਲਬ ਸਾਰੀਆਂ ਦਾ ਮਤਲਬ ਸਾਰੀ ਲੋਹਾ ਨੂੰ ਕਹਿੰਦੇ ਨੇ ਨਾ, ਇਹਦਾ ਮਤਲਬ ਵੀ ਧਾਤਾਂ ਹੈ। ਧਾਤਾਂ ਤੋਂ ਬਣੇ ਹੋਏ ਜਿਹੜੇ ਕੀ ਕਹਿੰਦੇ ਨੇ ਉਹਨੂੰ, ਨੁਸਖਿਆਂ ਨੂੰ, ਉਹ ਇਹ ਜਿਹੜੇ ਆਪਣਾ ਉਹਦੇ ਲਈ ਖਾਸ ਲਫ਼ਜ਼ ਹੁੰਦਾ ਹੈ, ਜਿਹੜਾ ਉਹ ਧਾਤ ਮਾਰਦੇ ਨੇ ਨਾ, ਉਹ ਸਾਰੀ ਰਾਤ ਉਹਨੂੰ ਅੱਗ ਤੇ ਧੂਆਂ ਦਾ ਹੀ ਰੱਖਦੇ ਨੇ। ਹਕੀਮ ਜਿਹੜੇ ਨੇ ਉਹ ਸਵੇਰੇ ਉੱਠ ਕੇ ਉਹਦਾ ਜਿਹੜਾ ਹੈ ਉਹ ਫਿਰ ਪੱਕ ਜਾਂਦਾ ਹੈ ਤੇ ਉਹਨੂੰ ਪੀਸ ਲੈਂਦੇ ਨੇ। ਕਿਸੇ ਲਾ ਮਣਕੇ ਲੱਸੀ ਵਿੱਚ, ਹਾਂਜੀ ਜਿਹਨੂੰ ਸੰਖਿਆ ਜਿਹਨੂੰ ਕਹਿੰਦੇ ਨੇ, ਸੰਖਿਆ ਮਾਰਿਆ। ਸੰਖੀਆ ਵੀ ਹੁੰਦਾ, ਬਾਕੀ ਹੋਰ ਧਾਤਾਂ ਵੀ ਮਾਰੀਆਂ ਜਾਂਦੀਆਂ। ਸੰਖੀਆ ਤੇ ਇੱਕ ਵਾ ਨਾ, ਸੰਖਿਆ is arsenic। ਆਹੋ,
ਕਿਸੇ ਲਾ ਮਣ ਕੇ ਲੱਸੀ ਵਿੱਚ ਘੱਤੇ। ਮਤਲਬ ਇਹ ਹੈ ਕਿ ਇੱਕ ਇਹ ਵੀ ਕਿਹਾ ਜਾਂਦਾ ਸੀ ਕਈਆਂ ਕੋਲ ਐਸੇ ਮਣਕੇ ਨੇ ਕਿ ਜਿੱਥੇ ਸੱਪ ਲੜਿਆ ਹੋਵੇ ਤੇ ਉੱਥੇ ਉਸ ਮਣਕੇ ਨੂੰ ਰੱਖ ਦਓ ਤੇ ਉਹ ਮਣਕਾ ਜਿਹੜਾ ਜ਼ਹਿਰ ਚੂਸ ਲੈਂਦਾ ਹੈ ਤੇ ਫਿਰ ਉਹਨੂੰ ਕੱਚੀ ਲੱਸੀ ਵਿੱਚ ਪਾ ਕੇ ਧੋਤਾ ਜਾਂਦਾ, ਜਿਸ ਨਾਲ ਉਹ ਆਪਣੀ ਓਰੀਜਨਲ ਹਾਲਤ ਵਿੱਚ ਫਿਰ ਮਣਕਾ ਆ ਜਾਂਦਾ ਹੈ। ਚਾਹ ਪਾਏ ਨਰਾਂ ਨਾਰੀਆਂ ਦੇ, ਤੇਲ ਮਿਰਚ ਤੇ ਬੂਟੀਆਂ ਵੱਧ ਪੀਸੇ। ਤੇਲ ਮਿਰਚ ਤੇ ਹੋਰ ਬੂਟੀਆਂ ਜਿਹੜੀਆਂ ਨੇ ਉਹ ਬੜੀਆਂ ਵੱਡੀਆਂ ਪੀਸੀਆਂ ਗਈਆਂ। डॉक्टर साहब मैं बात कि दूध पीसे। हाँ मेरे ख्याल दुध पीसे। दूध, हाँ दूध हाँ लिखे है। दुध पीसे। घ्यो ਦਿੰਦੇ ਨੇ ਨਾਲ ਖੁਆਰੀਆਂ ਦੇ ਤੇ ਬੜੀ ਮੁਸ਼ਕਲ ਦੇ ਨਾਲ ਉਹ ਦੁੱਧ ਉਹਨੂੰ ਪਿਉਂਦੇ ਨੇ, ਘਿਓ ਪਿਉਂਦੇ ਨੇ। ਵਾਰਿਸ ਸ਼ਾਹ ਸਪਾਦਿਆਂ ਪੰਡ ਬੱਧੇ। ਸਪਾਦੇ ਹੁੰਦੇ ਨੇ ਸੱਪ ਫੜਨ ਤੇ ਉਹਨਾਂ ਨੂੰ ਭਰਮਾਉਣ ਵਾਲੇ, ਤੇ ਪੰਡ ਬੰਨਣਾ ਹੁੰਦਾ ਹੈ ਬੜੀ ਵੱਡੀ ਗਿਣਤੀ ਵਿੱਚ ਪੰਡ ਤੋਂ। ਵਾਰਿਸ ਸ਼ਾਹ ਸਪਾਦਿਆਂ ਪੰਡ ਬੱਧੇ, ਮਤਲਬ ਵਾਰਿਸ ਸ਼ਾਹ ਜਿਹੜੇ ਸਪਾਦੇ ਸੱਪਾਂ ਨੂੰ ਫੜਨ ਵਾਲੇ ਨੇ ਉਹਨਾਂ ਨੇ ਪੰਡਾਂ ਬੰਨੀਆਂ ਨੇ। ਘਿਸ ਜ਼ਹਿਰ ਮੋਰੇ ਦਾਤਾਂ ਮਾਰੀਆਂ ਦੇ। ਸਾਡੇ ਇੱਥੇ ਲਿਖਿਆ ਕਿ ਪਿੰਡ ਬੱਧੇ, ਕਿ ਉਹਨਾਂ ਨੇ ਕਾਫੀ ਉੱਥੇ ਪਿੰਡਾਂ ਦੇ ਪਿੰਡ ਮਤਲਬ ਬੰਨ ਬਹੁਤ ਜ਼ਿਆਦਾ ਇਕੱਠੇ ਹੋ ਗਏ ਸਪਾਦੇ ਨੇ, ਪਿੰਡ ਲਫ਼ਜ਼ ਲਿਖਿਆ। ਅੱਛਾ ਇਹ ਵੀ ਹੋ ਸਕਦਾ ਹੈ, ਲੇਕਿਨ ਪੰਡ ਵੀ ਹੋ ਸਕਦਾ ਹੈ, ਦੋਵੇਂ ਹੀ ਹੋ ਸਕਦੇ ਨੇ। ਜ਼ਹਿਰ ਮੋਰੇ ਦਾਤਾਂ ਮਾਰੀਆਂ ਦੇ, ਤੇ ਧਾਤਾਂ ਦੇ ਕੁਸ਼ਤੇ ਜਿਹੜੇ ਨੇ ਬਣਾ ਕੇ ਉਹ ਉਹਨਾਂ ਨੂੰ ਪੀਸਿਆ ਗਿਆ, ਉਹ ਉਹਨੂੰ ਖਵਾ ਰਹੇ ਨੇ। ਉਹਨੂੰ ਕੁਸ਼ਤਾ ਕਹਿੰਦੇ ਨੇ, ਉਹ ਜਿਹੜਾ ਸਾਰੀ ਰਾਤ ਔਰ ਜਾਂ ਕਈ ਰਾਤਾਂ ਉਹਨੂੰ ਪਕਾਉਂਦੇ ਰਹਿੰਦੇ ਨੇ ਤੇ ਫਿਰ ਉਹਨੂੰ ਉਹ ਪੀਸਣ ਦੇ ਕਾਬਲ ਹੋ ਜਾਂਦਾ, ਫਿਰ ਉਹਨੂੰ ਪੀਸ ਲੈਂਦੇ ਨੇ। ਅੱਛਾ ਡਾਕਟਰ ਸਾਹਿਬ, ਇੰਟਰਸਟਿੰਗ ਗੱਲ ਹੈ ਕਿ ਹੁਣ ਕੋਵਿਡ ਦੇ ਦੌਰਾਨ ਸਾਡੇ ਮੁਲਕਾਂ 'ਚ, ਉਧਰ ਇੰਡੀਆ, ਮੇਰੇ ਖਿਆਲ ਪਾਕਿਸਤਾਨ 'ਚ ਵੀ ਹੋਏਗਾ, ਇਹ ਸਾਰੀਆਂ ਚੀਜ਼ਾਂ ਲੋਕਾਂ ਨੇ ਕੋਵਿਡ ਦੀ ਟ੍ਰੀਟਮੈਂਟ ਲਈ ਇਹ ਯੂਜ਼ ਕੀਤੀਆਂ, ਪ੍ਰੋਪੇਗੇਟ ਕੀਤੀਆਂ। ਆਹੋ ਚਲੋ ਅਗਲਾ ਕਿੰਨੇ ਪੜ੍ਹਨਾ ਹੈ? ਆਖਰੀ ਬੰਦ ਹੈ ਜਿਹੜਾ मैं पढ़नी है डॉक्टर साहब। ਹਾਂਜੀ 561। दर्द होर ते दारू होर करदे, फर्क पवे ना लोड़ विच लुड़ी है नी। रन्ना वेख के आखदियां जहर धानी, कोई साथ ए जिऊंदी कुड़ी है नी। हीर आखदी जहर है खिंड चली, जई कालजा चीर दी छुरी है नी। मर चली है हीर सियाल, भावे भली बुरी ओथे आन जुड़ी है नी। जिस वेले दी सूतरी ए सूंगी, भागी हो गई नहीं मुड़ी है नी। वारिस शाह सदाइए वैद रांझा, जिस ते हीर दी दर्द दी पुड़ी है नी। ਲਓ ਜੀ, ਹੁਣ ਤੁਹਾਨੂੰ ਸਮਝ ਆ ਗਈ ਕਿ ਕਹਾਣੀ ਕੀ ਬਣ ਰਹੀ ਹੈ। जी डॉक्टर साहब। ਹਾਂਜੀ, ਦਰਦ ਹੋਰ ਤੇ ਦਾਰੂੜਾ ਹੋਰ ਕਰਦੇ। ਤਕਲੀਫ ਜਿਹੜੀ ਹੈ ਉਹ ਪੀੜ ਤੇ ਕਿਸੇ ਹੋਰ ਗੱਲ ਦੀ ਹੈ ਤੇ ਇਲਾਜ ਕਿਸੇ ਹੋਰ ਚੀਜ਼ ਦਾ ਹੋ ਰਿਹਾ। ਫਰਕ ਪਵੇ ਨਾ ਲੋੜ ਵਿੱਚ ਲੁੜੀ ਹੈ। ਲੋੜ ਮਤਲਬ ਤੂਫਾਨ ਵਿੱਚ ਰੁੜ ਗਈ ਹੈ। ਰੰਨਾ ਵੇਖ ਕੇ ਆਖਦੀਆਂ ਜ਼ਹਿਰ ਧਾਣੀ, ਔਰਤਾਂ ਵੇਖ ਕੇ ਉਹਨੂੰ ਕਹਿੰਦੀਆਂ ਨੇ ਕਿ ਜ਼ਹਿਰ ਜਿਹੜਾ ਉਹਨੇ ਇੱਥੇ ਹਮਲਾ ਕਰ ਦਿੱਤਾ, ਕਰਤਾ ਜਾਂ ਇਹਦੇ ਵਿੱਚ ਘੁਸ ਗਿਆ। ਕੋਈ ਸਾਥ ਇਹ ਜੀਵਨ ਦੀ ਕੁੜੀ ਹੈ ਨਹੀਂ, ਕੋਈ ਸਾਥ ਕੁਛ ਮੋਮੈਂਟਸ ਲਈ, ਕੁਛ ਬਹੁਤ ਛੋਟੇ ਚਿਰ ਲਈ ਇਹਨੇ ਜਿਉਂਦੇ ਰਹਿਣਾ। ਹੀਰ ਆਖਦੀ ਜ਼ਹਿਰ ਹੈ ਖਿੰਡ ਚੱਲੀ। ਹੀਰ ਕਹਿੰਦੀ ਹੈ ਕਿ ਜ਼ਹਿਰ ਜਿਹੜੀ ਹੈ ਉਹ ਫੈਲ ਰਹੀ ਹੈ ਮੇਰੇ ਜਿਸਮ ਦੇ ਵਿੱਚ। ਜਈ ਕਾਲਜਾ ਚੀਰ ਦੀ ਛੁਰੀ ਹੈ ਨਹੀਂ, ਤੇ ਮੇਰੇ ਕਾਲਜੇ ਦੇ ਵਿੱਚ ਇਵੇਂ ਲੱਗਦਾ ਜਿਵੇਂ ਛੁਰੀਆਂ ਮਾਰ ਰਿਹਾ ਕੋਈ। ਮਰ ਚਲੀ ਹੈ ਹੀਰ ਸਿਆਲ, ਭਾਵੇਂ ਬੁਲੀ ਭਲੀ ਬੁਰੀ ਉੱਥੇ ਆਣ ਜੁੜੀ ਹੈ ਨਹੀਂ। ਤੇ ਹੀਰ ਕਿਉਂਕਿ ਮਰ ਰਹੀ ਹੈ ਤੇ ਇਸ ਵਾਸਤੇ
ਭਲੀਆਂ ਔਰਤਾਂ ਤੇ ਬੁਰੀਆਂ ਜਿਨ੍ਹਾਂ ਨੂੰ ਘਰ ਨਹੀਂ ਸੀ ਆਉਣ ਦਿੱਤਾ ਜਾਂਦਾ, ਉਹ ਹੀਰ ਦੇ ਮਰਨ ਦੇ ਮੌਕੇ ਤੇ ਉਹਨਾਂ ਨੂੰ ਇਜਾਜ਼ਤ ਮਿਲ ਗਈ ਆਉਣ ਦੀ। ਉਹ ਸਾਰੀਆਂ ਇਕੱਠੀਆਂ ਹੋ ਗਈਆਂ। ਜਿਸ ਵੇਲੇ ਦੀ ਸੂਤੜੀ ਇਹ ਲੰਘੀ, ਅੱਛਾ ਸੂਤੜੀ ਦਾ ਮਤਲਬ ਤੇ ਵੈਸੇ ਤੇ ਧਾਗਾ ਹੈ, ਲੇਕਿਨ ਆਮ ਤੌਰ ਤੇ ਜਿਹੜਾ ਸੱਪ ਹੈ ਨਾ, ਸੱਪ ਦਾ ਨਾਂ ਨਹੀਂ ਲੈਂਦੇ, ਉਹਦੀ ਇਹ ਸੱਪ ਦੇ ਨਾਂ ਦੀ ਆਪਣੀ ਬੜੀ ਦਹਿਸ਼ਤ ਹੈ, ਤੇ ਉਹਨੂੰ ਕਈ ਹੋਰ ਲਫ਼ਜ਼ਾਂ ਦੇ ਨਾਲ ਉਹਦੇ ਵੱਲ ਇਸ਼ਾਰਾ ਕਰਦੇ ਨੇ। ਮਸਲਨ ਕੱਖ, ਕੱਖ ਵੀ ਕਹਿੰਦੇ ਨੇ, ਸੂਤੜੀ ਵੀ ਕਹਿੰਦੇ ਨੇ। ਇਹ ਲੰਘੀ, ਇਹ ਜਿਹੜੀ ਜਦੋਂ ਦੀ ਉਹ ਸੂਤਰੀ ਤੋਂ ਲੰਘੀ ਹੈ, ਭਾਗੀ ਹੋ ਗਈ ਹੈ, ਨਾ ਹੀ ਮੁੜੀ ਹੈ ਵੀ, ਤੇ ਇਹ ਉਦੋਂ ਦੀ ਮਤਲਬ ਇਹਦੀ ਕਿਸਮਤ ਉਲਟ ਗਈ ਹੈ, ਤੇ ਜਿਹੜੀ ਕਿ ਵਾਪਸ ਨਹੀਂ ਆਈ। ਕਿਸਮਤ ਭਾਗੀ ਦਾ ਮਤਲਬ ਕਿਸਮਤ ਦੇ ਹਵਾਲੇ ਹੋ ਗਈ ਹੈ। ਵਾਰੇ ਸ਼ਾਹ ਸਦਾਈਏ ਵੈਦ ਰਾਂਝਾ, ਜਿਸ ਤੇ ਹੀਰ ਦੀ ਦਰਦ ਦੀ ਪੁੜੀ ਹੈ। ਇਹ ਤਾਂ ਤੁਹਾਨੂੰ ਪਤਾ ਹੀ ਲੱਗ ਜੂ, ਸਾਫ ਹੀ ਹੈ, ਇਹਦੇ ਮਤਲਬ ਦੱਸਾਂ। ਠੀਕ ਹੈ ਜੀ। The drama is so good. It's so good. कैसा ਹਾਂਜੀ रिकॉर्डिंग स्टॉप कर दें? ਹਾਂਜੀ। ठीक। But I just